ਮੈਂ ਹਾਲੇ ਤੱਕ ਲਹਿੰਦੇ ਪੰਜਾਬ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਨਹੀਂ ਮਿਲਿਆ, ਪਰ ਪੂਰੇ ਕੋਆਰਡੀਨੇਟ ਦੇ ਹਿਸਾਬ ਦੇ ਨਾਲ ਮੈਂ ਕਹਿ ਸਕਦਾ ਵੀ ਸਾਡਾ ਉੱਥੇ ਪਿੰਡ ਕਿੱਥੇ ਹੈ। ਸ਼ਾਇਦ ਪੰਜਾਬ 'ਚ ਰਹਿੰਦੇ ਲੋਕਾਂ ਨੂੰ ਲਹਿੰਦੇ ਪੰਜਾਬ 'ਚ ਉੱਥੇ ਜਾਣ ਦਾ ਰਸਤਾ ਨਾ ਪਤਾ ਹੋਵੇ ਵੀ ਕਿਹੜਾ ਹਾਈਵੇ ਤੇ ਕਿਵੇਂ ਲੈ ਕੇ ਜਾਣਾ, ਪਰ ਮੈਂ ਪਤਾ ਨਹੀਂ ਤੁਹਾਨੂੰ ਪਤਾ ਹੈ, ਤੁਹਾਨੂੰ ਉੱਥੇ ਬੈਠੇ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਰਸਤੇ, ਕਿਹੜੇ ਕਿਹੜੇ ਸ਼ਹਿਰ, ਕਿੱਥੇ ਕਿਵੇਂ ਪਹੁੰਚਣਾ। ਹਾਂਜੀ, ਬਿਲਕੁਲ ਸਹੀ ਕਹਿੰਦੇ ਹੋ। ਇਹ ਉਹੀ ਹੈ ਕਿ ਜਿੰਦਾ ਰਿਸ਼ਤਾ ਮਿੱਟੀ ਦੇ ਨਾਲੋਂ ਨਹੀਂ ਟੁੱਟਦਾ, ਉਹ ਇੰਝ ਹੀ ਸੋਚਦਾ ਹੈ। ਔਰ ਰੱਬ ਕਰੇ ਕਿ ਤੁਸੀਂ ਛੇਤੀ ਆਓ ਤੇ ਚਲੀਏ ਤੁਹਾਡੇ ਪਿੰਡ, ਇਕੱਠੇ ਚਲੀਏ ਅਸੀਂ ਸਾਰੇ। ਤੇ ਅੱਛਾ ਸਰ, ਇਹਦਾ ਇੱਕ ਸਾਈਕੋਲੋਜੀਕਲੀ ਇੰਪੈਕਟ ਵੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ, ਨਫਸਿਆਤੀ ਅਸਰ ਜਿਹੜਾ ਪੰਜਾਬ ਦੀ ਔਰਤ ਸੀ ਜਾਂ ਬੰਦਾ ਸੀ ਉਹਦੇ ਤੇ ਬਹੁਤ ਜ਼ਿਆਦਾ ਹੋਇਆ। ਤੁਸੀਂ ਕਿਵੇਂ ਦਾ ਇਸ ਨੂੰ ਦੇਖਿਆ ਆਪਣੀ ਅੱਖਾਂ ਦੇ ਨਾਲ? ਇਹ ਮਾਨਸਿਕ ਤੌਰ ਤੇ ਚਾਹੇ ਜਿਹੜੇ ਸਾਡੇ ਬਜ਼ੁਰਗ ਸੀਗੇ, ਫਿਰ ਮੈਂ ਆਪਣੇ ਦਾਦਾ ਦਾਦੀ ਦਾ ਜ਼ਿਕਰ ਕਰਾਂਗਾ ਕਿਉਂਕਿ ਸਰ ਡੈਫੀਨੇਟਲੀ ਤੁਸੀਂ ਤੇ ਆਪਣੀ ਉਹ ਫੈਮਿਲੀ ਦੀ ਜਿਹੜੀ ਇਕਾਈ ਹੈ ਉਸ ਦੇ ਅੱਖ ਦੇ ਨਾਲ, ਉਸ ਦੇ ਨਾਲ ਹੀ ਦੇਖੋ। ਬਿਲਕੁਲ ਉਸੇ ਅੱਖ ਨਾਲ ਦੇਖਾਂਗਾ ਮੈਂ। ਜਿਹੜੇ ਮੇਰੇ ਬਜ਼ੁਰਗ ਦਾਦਾ ਜੀ ਸੀਗੇ, ਕਿਉਂਕਿ ਬੀਇੰਗ ਅ ਸਟਰੋਂਗ ਪਰਸਨ, ਬੀਇੰਗ ਮੇਲ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਮਤਲਬ ਉਹ ਉਜਾਗਰ ਨਹੀਂ ਕਰਦੇ, ਉਹ ਅੰਦਰ ਹੀ ਆਪਣੇ ਜਿਹੜੀਆਂ ਚੀਜ਼ਾਂ ਨੇ ਪਤਾ ਲੱਗਦਾ ਰਹਿੰਦਾ ਵੀ ਮਹਿਸੂਸ ਕਰ ਰਿਹਾ, ਪਰ ਨਹੀਂ ਹੁੰਦਾ। ਪਰ ਦਾਦੀ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਜਿਹੜੀਆਂ ਉਹ ਡਰ, ਉਹ ਸਹਿਮ ਅਬਡਕਸ਼ਨ ਦਾ, ਰਸਤੇ ਦੇ ਵਿੱਚ ਕੋਈ ਉਹਨਾਂ ਦੀ ਕੋਈ ਇੱਜ਼ਤ ਤੇ ਕੋਈ ਇੱਦਾਂ ਦੀ ਆਂਚ ਨਾ ਆਵੇ, ਉਹ ਸਹਿਮ ਜਿਹੜਾ ਉਹਨਾਂ ਦੀ ਜੇਨ ਦੇ ਵਿੱਚ ਉਹ ਕਈ ਸਾਲ ਬਾਅਦ ਵੀ ਰਿਹਾ। ਘਰ ਦਾ ਲੁੱਟਿਆ ਜਾਣਾ, ਘਰ ਦਾ ਪਿੱਛੇ ਮਤਲਬ ਉਹਨੂੰ ਇਹ ਲੱਗਿਆ ਵੀ ਮੇਰਾ ਘਰ ਲੁੱਟ ਲਿਆ ਕਿਸੇ ਨੇ, ਮੇਰੀਆਂ ਧੀਆਂ ਦਾ ਦਾਜ ਜਿਹੜਾ ਮੈਂ ਬਣਾਇਆ ਹੋਇਆ ਸੀਗਾ ਉਹ ਹੋ ਗਿਆ, ਮੈਂ ਹੁਣ ਕੀ ਕਰਾਂਗੀ। ਰਾਤ ਨੂੰ ਅੱਬੜ ਵਾਹੇ ਉੱਠ ਕੇ ਉਹਨਾਂ ਨੇ ਆਪਣੀਆਂ ਸੰਦੂਕੜੀਆਂ ਫਰੋਲਣੀਆਂ ਸ਼ੁਰੂ ਕਰ ਦੇਣੀਆਂ। ਮਤਲਬ ਸਾਈਕੋਲੋਜੀਕਲ ਇਫੈਕਟ ਦੇਖੋ ਉਹਨਾਂ ਦਾ, ਹੈ ਨਾ। ਉਹਦੇ ਤੇ ਵੀ ਮੈਂ ਇੱਕ ਮੈਂ ਫਿਰ ਕਵਿਤਾ ਲਿਖੀ, ਬਿਲਕੁਲ ਹੂਬਹੂ ਜੋ ਮੇਰੀ ਦਾਦੀ ਮੈਂ ਆਪਣੀ ਅੱਖੀਂ ਵੇਖੀ ਕਰਨੀ। ਅਗਰ ਉਹ ਤੁਸੀਂ ਕਵਿਤਾ ਸੁਣਾ ਪਾਓ ਪਲੀਜ਼। ਤੇ ਇਹ ਕਵਿਤਾ ਦਾ ਨਾਮ ਹੈ ਜੀ ਅੱਬੜ ਵਾਹੇ। ਕਦੀ ਕਦੀ ਅੱਧੀ ਰਾਤੀ ਅਚਾਨਕ ਮੇਰੀ ਦਾਦੀ, ਕਦੀ ਕਦੀ ਅੱਧੀ ਰਾਤੀ ਅਚਾਨਕ ਮੇਰੀ ਦਾਦੀ ਅੱਬੜ ਵਾਹੇ ਉੱਠ ਖਲੋਂਦੀ ਤੇ ਉਸਦੇ ਮੂੰਹੋਂ ਨਿਕਲ ਉੱਠਦਾ, ਹਾਏ ਓ ਮੇਰੇ ਰੱਬਾ। ਉਹ ਮੇਰਾ ਕੋਕਿਆਂ ਵਾਲਾ ਸੰਦੂਕ, ਮੋਰਾਂ ਵਾਲੀਆਂ ਦਰੀਆਂ, ਬੰਬਲਾਂ ਵਾਲੇ ਖੇਸ, ਬੂਟੀਆਂ ਵਾਲੇ ਸਰਾਣੇ, ਹਾਏ ਓ ਮੇਰੇ ਡਾਢਿਆ ਰੱਬਾ। ਮੇਰਾ ਧੀਆਂ ਲਈ ਜੋੜਿਆ ਦਾਜ ਸੜ ਸਵਾਹ ਹੋ ਰਿਹਾ। ਉਹ ਮੰਜੇ ਤੋਂ ਉਤਰਦੀ, ਇੱਧਰ ਉੱਧਰ ਹੱਥ ਮਾਰਨ ਲੱਗਦੀ ਜਿਵੇਂ ਟੋੜ ਰਹੀ ਹੋਏ ਕੁਛ, ਤੇ ਪਾਰੋਂ ਆਇਆ ਇੰਨੇ ਚਿਰਾਂ ਬਾਅਦ ਹੁਣ ਵੀ ਮਹਿਲ ਵਰਗੇ ਆਪਣੇ ਘਰ ਚੋਂ ਲੱਭਣ ਲੱਗ ਪੈਂਦੀ ਉਹ ਆਪਣੀ ਕੋਠੜੀ, ਜਿਹਦੇ ਵਿੱਚ ਪਿਆ ਹੈ ਉਹਦੀ ਜਵਾਨੀ ਦਾ ਜਿਉਂਦਾ ਜਾਗਦਾ ਚੇਤਾ। ਵਾਹ 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 ਵਾਹ। ਜਿਹਦੇ ਵਿੱਚ ਪਿਆ ਹੈ ਉਹਦੀ ਜਵਾਨੀ ਦਾ, ਜਿਹਦੇ ਵਿੱਚ ਪਿਆ ਹੈ ਉਹਦੀ ਜਵਾਨੀ ਦਾ ਜਿਉਂਦਾ ਜਾਗਦਾ ਚੇਤਾ। ਵਾਹ 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 ਵਾਹ, ਬਹੁਤ ਅੱਛੇ ਕੁਲਜੀਤ ਸਾਹਿਬ, ਬਹੁਤ ਅੱਛੇ। ਸੋ ਇਹ ਜੋ ਚੀਜ਼ ਮੈਂ ਦੇਖੀ ਆ, ਤੁਸੀਂ ਜ਼ਿਕਰ ਕੀਤਾ ਵੀ ਉਹਨਾਂ ਦੇ ਮਾਨਸਿਕ ਤੌਰ ਤੇ ਕੀ ਇਫੈਕਟ ਹੋਏ ਨੇ, ਇਹ ਇਫੈਕਟ ਜਿਹੜੇ ਮੈਂ ਆਪਦੀ ਦਾਦੀ ਦੇ ਦੇਖੇ ਤੇ ਉਹਨੂੰ ਮੈਂ ਕਵਿਤਾ ਦੇ ਰੂਪ ਦੇ ਵਿੱਚ ਕਲਮਬੱਧ ਕੀਤਾ। ਹਾਂਜੀ, ਤੇ ਉਹ ਜਿਹੜੀ ਆਪਣੀ ਮਾਨਸਿਕ ਜਿਹੜਾ ਹਾਲਾਤ ਸੀਗੇ ਉਹ ਲੋਕਾਂ ਦੇ ਮਤਲਬ ਇਸੇ ਤਰੀਕੇ ਨਾਲ ਚੱਲਦੇ ਰਹੇ। ਕਈ ਲੋਕੀ ਬਿਲਕੁਲ ਹੀ ਦਿਮਾਗੀ ਤੌਰ ਤੇ ਬਿਲਕੁਲ ਨਕਾਰਾ ਹੋ ਗਏ, ਜਿਨ੍ਹਾਂ ਨੇ ਸ਼ਰੇਆਮ ਆਪਣੀਆਂ ਅੱਖਾਂ ਦੇ ਸਾਹਮਣੇ ਆਪਣਾ ਪਰਿਵਾਰ ਕਤਲ ਹੁੰਦਾ ਵੇਖਿਆ। ਹਰ ਇੱਕ ਬੰਦਾ ਸਟਰੋਂਗ ਨਹੀਂ ਹੁੰਦਾ ਜੀ। ਇਹ ਚੀਜ਼ਾਂ ਦਾ ਇਫੈਕਟ ਜਿਹੜਾ ਲੋਕਾਂ ਤੇ ਪਿਆ, ਬਹੁਤ ਮਤਲਬ ਭਾਰੀ ਅਸਰ ਲੋਕਾਂ ਤੇ ਪਿਆ, ਔਰ ਦੋਨੇ ਪਾਸੇ। ਇਹ ਨਹੀਂ ਹੈ ਵੀ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਵਿੱਚ ਜ਼ਿਆਦਾ ਘੱਟ, ਬਰਾਬਰ ਦਾ ਇੱਕੋ ਹੀ ਤਰ੍ਹਾਂ ਦਾ ਹੋਇਆ, ਕਿਉਂਕਿ ਸਭ ਨਾਲ ਵਾਪਰਿਆ ਹੀ ਇੱਕੋ ਦਾ ਤਰ੍ਹਾਂ। ਉਹ ਜਿਹੜੀ ਵੇਲੇ ਦੀ ਸਿਆਸਤ ਸੀ ਭੈੜੀ, ਉਹ ਪਲਾਨ ਹੀ ਇੱਕੋ ਤਰ੍ਹਾਂ ਦੇ ਸੀ ਕਿ ਕਿਵੇਂ ਇੱਕ ਤਲਵਾਰ ਦੇ ਵਿੱਚੋਂ ਸਾਰੇ ਲੰਗਾੜੇ ਤੋਂ ਸਾਰੇ ਉਹਦੇ ਵਿੱਚੋਂ ਹੀ ਲੰਘੇ।